ਅੱਜ ਆਪਾਂ ਰਾਜਕਨਵੀਰ ਸਿੰਘ ਜੀ ਥੋੜੀ ਲਾਈਫ ਇੰਸ਼ੋਰੈਂਸ ਤੇ ਗੱਲ ਕਰਨੀ ਆ। ਜੀ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਹਜੇ ਵੀ ਲਾਈਫ ਇੰਸ਼ੋਰੈਂਸ ਨਹੀਂ ਕਰਾਉਂਦੇ, ਕਿੰਨੀ ਜ਼ਰੂਰੀ ਆ। ਖਾਲਸਾ ਇੰਸ਼ੋਰੈਂਸ ਏਜੰਸੀ 1992 ਚ ਇਸ ਬਿਜ਼ਨਸ ਦੇ ਵਿੱਚ ਹੈਗੀ ਆ। ਸਾਡੇ ਦੋ ਆਫਿਸਿਸ ਆ, ਇੱਕ ਸੈਨੋਜ਼ੇ ਦੇ ਵਿੱਚ ਆ, ਇੱਕ ਫ੍ਰਿਜ਼ਨੋ ਚ ਆ। ਤੇ ਸਾਡਾ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805 ਹੈਗਾ। ਤੇ ਪਿਛਲੇ ਲਗਭਗ 31 ਸਾਲਾਂ ਤੋਂ ਆਪਾਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਹੈਗੇ ਆ। ਕਹਿੰਦੇ ਵੀ ਆਪਣੇ ਪ੍ਰੋਫੈਸ਼ਨ ਦੇ ਉਲਟ ਬੋਲਣਾ ਨਹੀਂ ਚਾਹੀਦਾ, ਜਾਂ ਜਿਹੜੇ ਆਪਣੇ ਪ੍ਰੋਫੈਸ਼ਨ ਨਾਲ ਰਿਲੇਟਡ ਬੰਦੇ ਆ ਉਹਨਾਂ ਦੇ ਉਲਟ ਨਹੀਂ ਬੋਲਣਾ ਚਾਹੀਦਾ। ਪਰ ਬਹੁਤ ਵਾਰ ਲੋਕ ਗਰੀਡੀ ਇੰਨੇ ਹੁੰਦੇ ਆ, ਉਹ ਆਪਣਾ ਕਮਿਸ਼ਨ ਬਣਾਉਣ ਦੇ ਲਈ ਜੋ ਦੂਸਰੇ ਬੰਦੇ ਆ ਉਹਨਾਂ ਦਾ ਧਿਆਨ ਨਹੀਂ ਰੱਖਦੇ, ਉਹਦੀ ਫਾਈਨੈਂਸ਼ੀਅਲ ਸਿਚੁਏਸ਼ਨ ਨਹੀਂ ਦੇਖਦੇ। ਇਦਾਂ ਦੀ ਇੱਕ ਕੰਪਨੀ ਆ, ਉਹਨਾਂ ਨੇ ਬਹੁਤ ਜਿਹੜਾ ਆ ਭੜਥੂ ਮਚਾਇਆ ਸੈਕਰਾਮੈਂਟੋ ਏਰੀਏ 'ਚ, ਫ੍ਰਿਜ਼ਨੋ ਏਰੀਏ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਇੰਸ਼ੋਰੈਂਸਸ ਹਾਈ ਅਮਾਊਂਟ ਤੇ ਕਰਤੀਆਂ ਤੇ ਹੁਣ ਉਹਨਾਂ ਦੀ ਸਿਚੁਏਸ਼ਨ ਬੈਡ ਆ। ਉਹ ਮੈਂ ਤੁਹਾਡੇ ਨਾਲ ਡਿਸਕਸ ਬਾਅਦ ਚ ਕਰਦਾ। ਨਾਲ ਦੀ ਨਾਲ ਤੁਹਾਨੂੰ ਇੱਕ ਰੀਅਲ ਸਟੇਟ ਬਾਰੇ ਵੀ ਜੇ ਦੱਸਦਾ ਜਾਵਾਂ। ਆਪਾਂ ਪਿਛਲੇ 2 ਸਾਲ ਦੇ ਦੌਰਾਨ ਈਵਨ ਦੋ ਪੰਜਾਬੀ ਰੇਡੀਓ USA ਉੱਤੇ ਰੀਅਲ ਸਟੇਟ ਦੇ ਐਕਸਪਰਟ ਵੀ ਆਉਂਦੇ ਰਹੇ, ਉਹਨਾਂ ਦੀ ਆਪਾਂ ਐਡਵਰਟਾਈਜ਼ਮੈਂਟ ਵੀ ਲਾਉਂਦੇ ਰਹੇ, ਪਰ ਇਸ ਵੇਲੇ 10% ਦੇ ਕਰੀਬ ਅਮਰੀਕਾ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਪਿਛਲੇ 2 ਸਾਲਾਂ ਦੇ ਦੌਰਾਨ ਘਰ ਲਏ ਸੀ, ਉਹ ਆਪਣੇ ਰੀਅਲ ਸਟੇਟ ਏਜੰਟਸ ਨੂੰ ਸੂ ਕਰ ਰਹੇ ਆ ਵੀ ਸਾਨੂੰ ਮਿਸਲੀਡ ਕੀਤਾ ਗਿਆ, ਵੀ ਸਾਨੂੰ ਬਹੁਤ ਇਸ ਹਿਸਾਬ ਦੇ ਨਾਲ ਝੂਠਾ ਮੋਟੀਵੇਟ ਕੀਤਾ ਗਿਆ ਵੀ ਪ੍ਰਾਈਸਾਂ ਉੱਪਰ ਜਾਈ ਜਾਣੀਆਂ ਆ। ਜਾਂ ਸਭ ਤੋਂ ਜ਼ਿਆਦਾ ਕੀ ਹੋਇਆ ਵੀ ਲਿਸਟਿੰਗ ਪ੍ਰਾਈਸ ਤੋਂ ਉੱਪਰ 4-4 5-5 ਬੇਰੀਏ ਦੇ ਵਿੱਚ ਤਾਂ 8-8 ਲੱਖ ਡਾਲਰ ਤੱਕ ਵੀ ਜਿਹੜੀਆਂ ਕੀਮਤਾਂ ਆ ਘਰਾਂ ਦੀਆਂ ਉਹ ਉੱਪਰ ਉਹਨਾਂ ਨੇ ਦੇ ਦਿੱਤੀਆਂ ਆਫਰਾਂ ਕਰਕੇ। ਉਹਨਾਂ ਨੇ ਹੁਣ ਘਰ ਲੈ ਲਿਆ, ਹੁਣ ਪ੍ਰਾਈਸਿਸ ਜਾਣੀਆਂ ਡਾਊਨ ਸ਼ੁਰੂ ਹੋ ਗਈਆਂ ਆ। ਸੋ ਜਿਹੜੇ 1.5 ਮਿਲੀਅਨ ਪਲੱਸ ਦੇ ਹੋਮਸ ਆ ਉਹਨਾਂ ਦੀਆਂ ਹੁਣ ਕੀਮਤਾਂ ਆ 2-2 3-3 4-4 ਲੱਖ ਆਲਰੇਡੀ ਡਾਊਨ ਜਾਣੀਆਂ ਸ਼ੁਰੂ ਹੋ ਗਈਆਂ ਬੇ ਏਰੀਏ ਦੇ ਵਿੱਚ, ਤਾਂ ਮੈਂ ਖਾਸ ਦੇਖ ਰਿਹਾ ਹੈਗਾ। ਸੋ ਇਦਾਂ ਦੀ ਸਿਚੁਏਸ਼ਨ ਨਾ ਹੋਵੇ। ਸੋ ਬਿਲਕੁਲ ਜਿਹੜਾ ਕਸਟਮਰ ਆ ਉਹਨੂੰ ਸਹੀ ਜਿਹੜੀ ਉਹਦੀ ਫਾਈਨੈਂਸ਼ੀਅਲ ਸਿਚੁਏਸ਼ਨ ਆ ਉਹ ਦੱਸਣੀ ਚਾਹੀਦੀ ਹੈਗੀ ਆ, ਉਹਦੇ ਮੁਤਾਬਕ ਵੀ ਤੁਹਾਨੂੰ ਕਿਹੜਾ ਜਿਹੜਾ ਪ੍ਰੋਡਕਟ ਆ ਉਹ ਸੂਟ ਕਰਦਾ ਹੈਗਾ। ਲਾਈਫ ਇੰਸ਼ੋਰੈਂਸ ਦੇ ਵਿੱਚ ਮੈਂ ਦੇਖਿਆ ਆ ਵੀ ਲਾਈਫ ਇੰਸ਼ੋਰੈਂਸ ਮੇਰੇ 30-32 ਸਾਲਾਂ ਦੇ ਐਕਸਪੀਰੀਅੰਸ ਦੌਰਾਨ ਹਰ ਇੱਕ ਬੰਦੇ ਦੇ ਕੋਲ ਅਮਰੀਕਾ 'ਚ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਹੈ, ਤੇ ਵੱਧ ਤੋਂ ਵੱਧ ਅਮਾਊਂਟ ਦੀ ਹੋਣੀ ਚਾਹੀਦੀ ਆ। ਮਿਲੀਅਨ, 2 ਮਿਲੀਅਨ, 5 ਮਿਲੀਅਨ, 10 ਮਿਲੀਅਨ, ਤੇ ਜਿੰਨੀ ਜਲਦੀ ਤੁਸੀਂ ਲੈ ਸਕਦੇ ਉਨਾ ਬੈਟਰ ਆ। ਕਿਉਂਕਿ ਮੈਂ ਇਹ ਦੇਖਿਆ ਵੀ 35-40 ਸਾਲ ਤੋਂ ਬਾਅਦ ਜਿੰਨੇ ਵੀ ਆਪਾਂ ਪੰਜਾਬੀ ਹੈਗੇ ਆ, ਸਾਨੂੰ ਕੋਈ ਨਾ ਕੋਈ ਜਿਹੜਾ ਹੈਲਥ ਇਸ਼ੂ ਆ ਜਾਂਦਾ, ਕਿਸੇ ਦਾ ਭਾਰ ਵੱਧ ਜਾਂਦਾ, ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ, ਕੋਈ ਡਾਇਬੈਟਿਕ ਹੋ ਜਾਂਦਾ, ਕੋਈ ਨਾ ਕੋਈ ਹੈਲਥ ਇਸ਼ੂ ਆ ਜਾਂਦਾ, ਤੇ ਉਹਦੇ ਨਾਲ ਫਿਰ ਇੰਸ਼ੋਰੈਂਸ ਕਈਆਂ ਦੀ ਹੁੰਦੀ ਨਹੀਂ, ਜੇ ਹੁੰਦੀ ਆ ਤਾਂ ਮਹਿੰਗੀ ਬਹੁਤ ਹੁੰਦੀ ਆ। ਸੋ ਜਿੰਨੀ ਜਲਦੀ ਆ ਵੱਧ ਤੋਂ ਵੱਧ ਅਮਾਊਂਟ ਦੀ ਇੰਸ਼ੋਰੈਂਸ ਕਰਾਉਣੀ ਚਾਹੀਦੀ ਆ। ਜੇ ਤੁਹਾਨੂੰ ਲੱਗਦਾ ਵੀ ਮੈਂ ਐਵੇਂ ਮਾਰਦਾ, ਜਿਨ੍ਹਾਂ ਲੋਕਾਂ ਨੇ 20 ਸਾਲ ਪਹਿਲਾਂ ਲਾਈਫ ਇੰਸ਼ੋਰੈਂਸ ਲਈ ਸੀ 100,000 ਦੀ, ਉਹ ਹੁਣ ਤੁਸੀਂ ਹਿਸਾਬ ਲਾ ਲਓ ਵੀ 100,000 ਦਾ ਅੱਜ ਦੀ ਡੇਟ ਦੇ ਵਿੱਚ ਕੀ ਆਉਂਦਾ ਹੈ, ਕਾਰਾਂ ਦੀ ਕੀਮਤ ਉੱਥੇ ਹੋਈ ਹੋ ਆ। ਠੀਕ ਆ। ਸੋ ਲਾਈਫ ਇੰਸ਼ੋਰੈਂਸ ਜਦੋਂ ਤੁਸੀਂ ਲੈਣੀ ਆ, ਮੇਕ ਸ਼ੋਰ ਕਰੋ ਵੀ ਤੁਹਾਡੇ ਜਿੰਨੇ ਕੁ ਲੋਨ ਆ, ਘਰ ਦਾ ਲੋਨ ਆ, ਤੁਹਾਡੇ ਟਰੱਕ ਦਾ ਆ, ਸਟੋਰ ਦਾ ਆ, ਉਹ ਸਾਰੇ ਕਵਰ ਹੋ ਜਾਣ ਜੇ ਰੱਬ ਨਾ ਕਰੇ ਕੱਲ ਨੂੰ ਡੈਥ ਹੋ ਜਾਂਦੀ ਆ। ਦੂਸਰੇ ਨੰਬਰ ਤੇ ਛੋਟੇ ਬੱਚੇ ਆ, ਉਹਨਾਂ ਨੇ ਘੱਟੋ ਘੱਟ ਗ੍ਰੈਜੂਏਸ਼ਨ ਲੈਵਲ ਤੱਕ ਉਹਨਾਂ ਦੀ ਕਵਰੇਜ ਦੇ ਲਈ ਕਿੰਨੇ ਕੁ ਪੈਸੇ ਤੁਹਾਨੂੰ ਚਾਹੀਦੇ ਆ, ਉਹ ਸਾਰਾ ਤੁਹਾਡਾ ਜਿਹੜਾ ਕਵਰ ਹੋਣਾ ਚਾਹੀਦਾ ਹੈਗਾ। ਸੋ ਇਸ ਕਰਕੇ ਜ਼ਿਆਦਾ ਅਮਾਊਂਟ ਹੋਣਾ ਚਾਹੀਦਾ। ਪਰ ਪ੍ਰੋਬਲਮ ਕੀ ਆ, ਬਹੁਤ ਸਾਰੇ ਕਈ ਲਾਲਚੀ ਏਜੰਟ ਜਿਹੜੇ ਆ ਉਹ ਕੀ ਕਰਦੇ ਆ ਵੀ ਬੰਦੇ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਨਹੀਂ ਦੇਖਦੇ, ਉਹਨੂੰ ਸਿੱਧਾ ਜੀ ਤੁਸੀਂ ਕੈਸ਼ ਵੈਲਿਊ ਵਾਲੀ ਲੈ ਲਓ, ਇਹਦੇ 'ਚ ਤੁਹਾਡੀ ਰਿਟਰਨ ਹੋ ਜਾਣੀ ਆ, 8% ਰਿਟਰਨ ਆਉਣਾ ਆ, ਜਦ ਮਰਜੀ ਤੁਸੀਂ ਲੋਨ ਲੈ ਸਕਦੇ ਆ, ਜਦ ਮਰਜੀ ਤੁਸੀਂ ਪੈਸੇ ਭਰ ਸਕਦੇ ਆ। ਜਦ ਕਿ ਜੋ ਪਾਲਿਸੀਜ਼ ਹੁੰਦੀ ਆ ਉਹਨਾਂ ਨੂੰ ਪੂਰਾ ਨਹੀਂ ਦੱਸਦੇ ਹੈਗੇ। ਹੁਣ ਪਿਛਲੇ ਦਿਨਾਂ ਦੇ ਦੌਰਾਨ ਕਈ ਕਾਲਸ ਮੈਨੂੰ ਆਈਆਂ ਵੀ ਭਾਜੀ ਸਾਡੀ ਤਾਂ $800 ਪਰ ਮੰਥ ਅਸੀਂ ਪੇ ਕਰਦੇ ਸੀ, ਸਾਨੂੰ ਪਤਾ ਨਹੀਂ ਸੀ, ਹੁਣ ਸਾਡਾ ਕੰਮ ਸਲੋ ਹੋ ਗਿਆ, ਟਰੱਕਾਂ ਦਾ ਚੱਲਦਾ ਨਹੀਂ, ਤੇ ਮੈਂ ਤਾਂ ਪੇਮੈਂਟ ਨਹੀਂ ਦੇ ਸਕਦਾ। ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਆਹ ਚੀਜ਼ਾਂ ਤੁਸੀਂ ਜਦੋਂ ਲਾਈਫ ਇੰਸ਼ੋਰੈਂਸ ਲਈ ਸੀ ਉਹਨਾਂ ਨੂੰ ਪੁੱਛਿਆ ਸੀ ਵੀ, ਕਹਿੰਦੇ ਜੀ ਉਹਨੇ ਚਾਰਟ ਬਣਾ ਕੇ ਤਾਂ ਸਾਨੂੰ ਦੱਸਤਾ ਵੀ ਆਹ ਇੰਨੀ ਰਿਟਰਨ ਹੋ ਜਾਣੀ ਆ, ਜਦੋਂ ਰਿਟਾਇਰ ਹੋ ਗਿਆ ਤੁਹਾਨੂੰ ਇੰਨੇ $1,000 ਮੰਥਲੀ ਆਈ ਜਾਣੇ ਆ। ਪਰ ਇਹ ਨਹੀਂ ਦੱਸਿਆ ਸਰੈਂਡਰ ਚਾਰਜ ਕੀ ਆ, ਹਨਾ। ਤੁਸੀਂ 12 ਸਾਲ 13 ਸਾਲ ਉਹ ਤੋਂ ਪਹਿਲਾਂ ਪਾਲਿਸੀ ਕੈਂਸਲ ਨਹੀਂ ਕਰਾ ਸਕਦੇ। ਜੇ ਕੈਂਸਲ ਕਰਾਉਂਗੇ ਤਾਂ ਤੁਹਾਡੇ ਸਰੈਂਡਰ ਚਾਰਜਸ ਬਹੁਤ ਜ਼ਿਆਦਾ ਆ, ਉਹ ਜਿਹੜੀ ਕੈਸ਼ ਵੈਲਿਊ ਹੋਈ ਵੀ ਉਹ ਮਿਲਣੀ ਨਹੀਂ। ਠੀਕ ਆ ਨਾ। ਉਹਨਾਂ ਨੇ ਇਹ ਦੱਸਿਆ ਵੀ ਜੇ ਤੁਸੀਂ ਕਹਿੰਦੇ ਜੀ ਕੋਈ ਨਹੀਂ ਇਹ ਕੈਸ਼ ਵੈਲਿਊ ਵਾਲੇ ਲੈ ਲਓ, ਜਦ ਮਰਜੀ ਤੁਸੀਂ ਜਿਹੜੇ ਪੈਸੇ ਉਹ ਚੱਕ ਸਕਦੇ। ਇਹ ਨਹੀਂ ਦੱਸਿਆ ਵੀ ਜਦੋਂ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਪਾਲਿਸੀ ਤੋਂ ਪੈਸੇ ਚੱਕਣੇ ਆ ਉਹ ਲੋਨ ਹੋਣਾ ਆ, ਉਹ ਜਿੰਨੇ ਪੈਸੇ ਚੱਕੇ ਉਹਦੇ ਤੁਹਾਨੂੰ ਲੋਨ ਦੇਣਾ ਪੈਣਾ ਹੈਗਾ।
ਸੋ ਕਈ ਵਾਰੀ ਕੀ ਮੈਂ ਦੇਖਦਾ ਵੀ ਮੈਜੋਰਟੀ ਜਿਹੜੇ ਆਪਣੇ ਪੰਜਾਬੀ ਆ ਉਹ ਇਹਨਾਂ ਪਾਲਿਸੀਆਂ ਦੇ ਲਈ ਐਲੀਜੀਬਲ ਨਹੀਂ ਹੈਗੇ, ਕਿਉਂਕਿ ਜਿਹਦੀ ਬਹੁਤ ਹਾਈ ਇਨਕਮ ਆ ਉਹਨਾਂ ਨੂੰ ਚਾਹੀਦੀਆਂ। ਸੋ ਕਰਨਾ ਕੀ ਚਾਹੀਦਾ ਹੈ ਵੀ ਵੱਧ ਤੋਂ ਵੱਧ ਤੁਸੀਂ ਟਰਮ ਇੰਸ਼ੋਰੈਂਸ ਲਾਓ, ਜ਼ਿਆਦਾ ਕਵਰੇਜ ਵਾਲੀ, ਪਲੱਸ ਤੁਸੀਂ ਇੱਕ ਹੋਰ ਪਾਲਿਸੀ ਜਿਹੜੀ ਕੈਸ਼ ਵੈਲਿਊ ਵਾਲੀ ਲੈ ਸਕਦੇ। ਜਾਂ ਜਿੱਦਾਂ ਹੁਣ ਤੁਸੀਂ ਨਵੇਂ ਆਏ ਆ, 2-3 ਸਾਲ ਹੋਏ ਆ, ਕੰਮ ਸ਼ੁਰੂ ਕਰ ਰਹੇ ਆ, ਥੋੜੀ ਇਨਕਮ ਆ, ਟਰਮ ਇੰਸ਼ੋਰੈਂਸ ਲੈ ਲਓ। ਇੰਨੀ ਜ਼ਿਆਦਾ ਦੁੱਖ ਹੁੰਦਾ ਹੈ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ, ਫਿਰ ਆਪਾਂ ਸਾਰੇ ਗੋ ਫੰਡਮੀ ਸ਼ੁਰੂ ਕਰਦੇ ਆ, ਆਪਾਂ ਦੇਖਦੇ ਹੀ ਆ, ਰੇਡੀਓ ਤੇ ਵੀ ਨਿਊਜ਼ ਆਉਂਦੀ ਆ, ਸਾਰਾ ਕੁਝ ਆਉਂਦਾ ਆ। ਮੈਂ ਦੇਖਦਾ ਕਈਆਂ ਦੀ ਜਿਹੜੀ 30 ਸਾਲ ਦੀ ਉਮਰ ਆ, ਵੀ ਜੇ ਤੁਸੀਂ 5 ਲੱਖ ਦੀ 10 ਸਾਲਾਂ ਦੀ ਵੀ ਪਾਲਿਸੀ ਕਰਾਣੇ ਤਾਂ $25-30 ਮਸੀਂ ਬਣਦੇ ਆ, ਵੀ ਇੰਨੇ ਵੀ ਨਹੀਂ ਅਫੋਰਡ ਕਰ ਸਕਦੇ ਜੇ ਤੁਸੀਂ $5-6,000 ਮੰਥਲੀ ਬਣਾਣੇ ਆ। ਤੇ ਲੇਟਰ ਔਨ ਤੁਸੀਂ ਟਰਮ ਇੰਸ਼ੋਰੈਂਸ ਜਦ ਮਰਜੀ ਕੈਂਸਲ ਕਰਾ ਲਿਓ, ਜਦ ਮਰਜੀ ਹੋਰ ਕਵਰੇਜ ਲੈ ਲਿਓ। ਕਵਰੇਜ ਤਾਂ ਚਾਹੀਦੀ ਆ ਨਾ ਐਟ ਟਾਈਮ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪੂਰੇ ਤੁਸੀਂ ਅਮਰੀਕਾ 'ਚ ਕਿਸੇ ਵੀ ਸਟੇਟ 'ਚ ਰਹਿੰਦੇ ਆ, ਜੇ ਹਜੇ ਤੱਕ ਵੀ ਨਹੀਂ ਲਾਈਫ ਇੰਸ਼ੋਰੈਂਸ ਕਰਾਈ ਜਾਂ ਕਰਾਈਓ ਵੀ ਆ ਤਾਂ ਤੁਸੀਂ ਵੱਧ ਅਮਾਉਂਟ ਦੀ ਕਰਾਣੀ ਆ। ਸਾਡੇ ਕੋਲ ਲਾਈਫ ਇੰਸ਼ੋਰੈਂਸ ਦੇ ਸਾਰੇ ਪ੍ਰੋਡਕਟਸ ਆ, ਟਰਮ ਵੀ, ਕੈਸ਼ ਵੈਲਿਊ ਵੀ, ਹੋਲ ਲਾਈਫ ਵੀ, ਵੇਰੀਏਬਲ ਲਾਈਫ ਵੀ, ਕਿਉਂਕਿ ਮੈਂ ਬ੍ਰੋਕਰ ਆ, ਬਹੁਤ ਸਾਰੀਆਂ ਕੰਪਨੀਆਂ ਨਾਲ ਕਰਦੇ ਆ। ਤੇ ਟਰਮ ਇੰਸ਼ੋਰੈਂਸ ਵੱਧ ਤੋਂ ਵੱਧ ਅਮਾਉਂਟ ਮੈਂ ਤੁਹਾਨੂੰ ਰਫਲੀ ਆਈਡੀਆ ਦੇ ਦਿੱਤਾ ਆ। ਉਹ ਤੁਸੀਂ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਆ, ਸਿਟੀਜ਼ਨ ਆ, ਉਹ ਤਾਂ ਕੁਛ ਮਿੰਟਾਂ ਦੇ ਵਿੱਚ ਤੁਹਾਡੀ ਪਾਲਿਸੀ ਜਿਹੜੀ ਆ ਉਹ ਇਸ਼ੂ ਹੋ ਜਾਂਦੀ ਆ। ਹਾਂ, ਜੇ ਕਿਸੇ ਦੇ ਕੋਲ ਵਰਕ ਪਰਮਿਟ ਆ, ਕਿਉਂਕਿ ਇਹ ਇੱਕ ਗੱਲ ਜ਼ਰੂਰ ਚੇਤੇ ਰੱਖਿਓ ਵੀ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਉੱਤੇ ਕਿ ਕਦੇ ਵੀ ਕੋਈ ਗਲਤ ਇਨਫੋਰਮੇਸ਼ਨ ਨਾ ਭਰੋ, ਮਿਸਰੀਪ੍ਰੈਜ਼ੈਂਟ ਨਾ ਕਰੋ, ਨਹੀਂ ਤਾਂ ਜਿਹੜਾ ਕੰਟੈਸਟੇਬਲ ਪੀਡੀਆਰ ਹੁੰਦਾ ਆ 2 ਸਾਲਾਂ ਦਾ, ਉਹਦੇ ਜੇ ਕਿਸੇ ਦੀ ਕੁਝ ਹੋ ਗਿਆ ਕਲੇਮ ਤੇ ਉਹਨੇ ਕਵਰ ਨਹੀਂ ਕਰਨਾ ਵੀ ਤੁਸੀਂ ਮਿਸਰੀਪ੍ਰੈਜ਼ੈਂਟ ਕੀਤਾ ਸੀ। ਇਹ ਵੀ ਮੈਨੂੰ ਪਤਾ ਲੱਗ ਰਿਹਾ ਬਹੁਤ ਸਾਰੇ ਲੋਕ ਏਜੰਟਸ ਜਿਹੜੇ ਆ ਉਹ ਝੂਠ ਐਪਲੀਕੇਸ਼ਨ ਦੇ ਭਰ ਕੇ, ਜਿਹੜਾ ਵਰਕ ਪਰਮਿਟ ਵਾਲਾ ਵੀ ਹੁੰਦਾ ਉਹਨੂੰ ਗ੍ਰੀਨ ਕਾਰਡ ਜਾਂ ਸਿਟੀਜ਼ਨ ਲਿਖ ਕੇ ਐਪਲੀਕੇਸ਼ਨਾਂ ਇਸ਼ੂ ਕਰੀ ਜਾਂਦੇ ਆ। ਆਪਣੀ ਐਪਲੀਕੇਸ਼ਨ ਜ਼ਰੂਰ ਚੈੱਕ ਕਰੋ ਵੀ ਤੁਹਾਡੇ ਜਿਹੜੀ, ਕਿਉਂਕਿ ਜਦੋਂ ਤੁਹਾਨੂੰ ਐਪਲੀਕੇਸ਼ਨ ਆਉਂਦੀ ਆ, ਮੇਲ 'ਚ ਆਉਂਦੀ ਆ, ਅੱਜ ਕੱਲ ਬਹੁਤੀਆਂ ਕੰਪਨੀਆਂ ਈਮੇਲ 'ਚ ਕਰ ਦਿੰਦੀਆਂ, ਉਹਦੇ ਬਿਲਕੁਲ ਜਿਹੜੀ ਪਹਿਲਾਂ ਪਾਲਿਸੀ ਲੱਗੀ ਹੁੰਦੀ ਆ ਉਹਦੇ ਬਿਹਾਈਂਡ ਤੁਹਾਡੀ ਜਿਹੜੀ ਐਪਲੀਕੇਸ਼ਨ ਹੁੰਦੀ ਉਹ ਪੂਰੀ ਭਰੋ, ਪੂਰੀ ਦੇਖੋ ਵੀ ਉਹ 'ਚ ਸਾਰਾ ਕੁਝ ਇਨਫੋਰਮੇਸ਼ਨ ਸਹੀ ਆ ਕਿ ਨਹੀਂ ਆ, ਕੋਈ ਚੀਜ਼ ਤੁਸੀਂ ਲਕੋਈ ਤਾਂ ਨਹੀਂ ਜਾਂ ਗਲਤ ਇਨਫੋਰਮੇਸ਼ਨ ਤਾਂ ਨਹੀਂ ਭਰੀ ਹੈਗੀ। ਕਿਉਂਕਿ ਇੰਸ਼ੋਰੈਂਸ ਵਾਲਿਆਂ ਦਾ ਵੇਚ ਕੇ ਤੁਰਦਾ ਬਣਨਾ ਤਾਂ ਬਹੁਤ ਸਾਰੇ ਤੁਸੀਂ ਦੇਖ ਵੀ ਲਿਓ, ਲਾਈਫ ਇੰਸ਼ੋਰੈਂਸ ਬਿਜ਼ਨਸ 'ਚ ਤੁਸੀਂ ਬਹੁਤ ਘੱਟ ਲੋਕ ਦੇਖੋਗੇ ਜਿਹੜੇ 3-4 ਸਾਲ ਤੋਂ ਵੱਧ ਬਿਜ਼ਨਸ 'ਚ ਰਹਿੰਦੇ ਆ, ਉਹ ਮੁੜ ਕੇ ਹੋਰ ਕੋਈ ਕੰਮ ਸ਼ੁਰੂ ਕਰ ਦਿੰਦੇ, ਬਹੁਤ ਘੱਟ ਹੁੰਦੇ, ਵੀ 5 ਜਾਂ 10% ਜਿਹੜੇ ਲੰਮਾ ਸਮਾਂ ਇਸ ਬਿਜ਼ਨਸ 'ਚ ਰਹਿੰਦੇ ਆ। ਸੋ ਇਹ ਜ਼ਰੂਰ ਰੱਖੋ। ਤੇ ਜੇ ਕਿਸੇ ਕੋਲ ਵਰਕ ਪਰਮਿਟ ਆ ਤਾਂ ਵੀ ਸਾਡੇ ਕੋਲ ਪ੍ਰੋਡਕਟ ਹੈਗੇ ਆ, ਉਹਦੇ 'ਚ ਕੋਈ ਗੱਲ ਨਹੀਂ ਹੈ, ਪਰ ਉਹਦੇ 'ਚ ਕੀ ਆ, ਥੋੜਾ ਸਮਾਂ ਲੱਗਦਾ ਪਾਲਿਸੀ ਇਸ਼ੂ ਹੋਣ ਨੂੰ, ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਜੋ ਲੋਕ ਵਰਕ ਪਰਮਿਟ ਤੇ ਆ ਉਹਨਾਂ ਦੀ ਲਾਈਫ ਇੰਸ਼ੋਰੈਂਸ ਨਹੀਂ ਕਰਨਾ ਚਾਹੁੰਦੀਆਂ। ਕਾਰਨ ਕੀ ਆ ਵੀ ਉਹ ਇਹ ਸੋਚਦੀਆਂ ਵੀ ਇਹਨਾਂ ਨੇ ਪਤਾ ਨਹੀਂ ਪੱਕੇ ਰਹਿਣਾ ਜਾਂ ਨਹੀਂ ਰਹਿਣਾ, ਹਾਲਾਂਕਿ ਆਪਾਂ ਨੂੰ ਤਾਂ ਪਤਾ ਹੈ ਵੀ ਜਿਹੜਾ ਬਾਰਡਰ ਟੱਪਿਆ ਉਹ ਮੁੜ ਕੇ ਨਹੀਂ ਜਾਂਦਾ, ਹਨਾ। ਪਰ ਉਹਨਾਂ ਨੂੰ ਇਹ ਹੁੰਦਾ ਵੀ ਜੇ ਉਹ ਇਦਾਂ ਦੀਆਂ ਮੁਲਕਾਂ ਤੋਂ ਆਉਂਦੇ ਆ ਜਿੱਥੇ ਡਿਸਟਰਬੈਂਸ ਆ, ਮੁੜ ਕੇ ਇੰਡੀਆ ਜਾਂ ਪਾਕਿਸਤਾਨ ਜਾਂ ਹੋਰ ਮਿਡਲ ਈਸਟ ਦੇ ਕੰਟਰੀ ਆ, ਕਈ ਏਰੀਏ ਆ, ਜੇ ਉੱਥੇ ਵਾਪਸ ਚਲ ਗਏ, ਉੱਥੇ ਲੜਾਈ ਆ ਜਾਂ ਕੋਈ ਝਗੜਾ ਆ ਜਾਂ ਕੁਝ ਵੀ, ਉਹਨਾਂ ਦੀ ਮੌਤ ਹੋਣ ਦੇ ਜ਼ਿਆਦਾ ਕਾਰਨ ਆ ਤੇ ਉਹਨਾਂ ਦਾ ਕਲੇਮ ਹੋ ਸਕਦਾ, ਇਸ ਕਰਕੇ ਉਹ ਪਸੰਦ ਨਹੀਂ ਕਰਦੇ। ਪਰ ਹੈਗੀਆਂ ਕੰਪਨੀਆਂ ਜਿਹੜੀਆਂ ਕਰਦੀਆਂ ਹੈਗੀਆਂ, ਉਹਨਾਂ 'ਚ ਥੋੜਾ ਜਿਹਾ ਸਮਾਂ ਲੱਗ ਜਾਂਦਾ ਹੈ ਇੰਸ਼ੋਰੈਂਸ ਕਰਾਉਣ ਨੂੰ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਤੁਸੀਂ ਲਾਈਫ ਇੰਸ਼ੋਰੈਂਸ ਕਰਾਣੀ ਆ, ਕਿਸੇ ਤਰ੍ਹਾਂ ਦੀ ਵੀ ਕਰਾਣੀ ਆ, ਕਿਸੇ ਦੇ ਲਈ ਵੀ ਹੁਣ ਇਹ ਨਾ ਸੋਚੋ ਵੀ ਮੈਂ ਕਹਿਤਾ ਵੀ 25-30 ਸਾਲ ਦੇ ਆ ਤੇ 5 ਲੱਖ ਦੀ $20 'ਚ ਹੋ ਜਾਣੀ ਹੈ। ਹੁਣ ਕਈ ਵਾਰੀ ਕੀ ਹੁੰਦਾ ਵੀ 65 ਸਾਲਾਂ ਦੇ ਕਾਲ ਕਰਦੇ ਆ ਤੇ ਉਹਨਾਂ ਨੂੰ ਬਲੱਡ ਪ੍ਰੈਸ਼ਰ ਵੀ ਹੁੰਦਾ, ਸ਼ੂਗਰ ਵੀ ਹੋਈ ਆ, ਫਿਰ ਉਹ ਕਹਿੰਦੇ ਤੁਸੀਂ ਤਾਂ ਕਿਹਾ ਸੀ ਜੀ $20 'ਚ ਹੋ ਜਾਣੀ ਆ, ਹਨਾ। ਸੋ ਇਹ ਸਾਰਾ ਕੁਝ ਉਹਦੇ ਤੇ ਡਿਪੈਂਡ ਕਰਦਾ, 3 ਚੀਜ਼ਾਂ ਦੇ ਉੱਤੇ ਲਾਈਫ ਇੰਸ਼ੋਰੈਂਸ ਡਿਪੈਂਡ ਕਰਦੀ ਆ। ਤੁਹਾਡਾ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਸਟੇਟਸ ਤੇ ਡਿਪੈਂਡ ਕਰਦੀ ਆ, ਸਿਟੀਜ਼ਨ ਆ, ਗ੍ਰੀਨ ਕਾਰਡ ਆ, ਵਰਕ ਪਰਮਿਟ ਆ, ਕਿੱਦਾਂ ਆ, ਠੀਕ ਆ। ਦੂਜੇ ਨੰਬਰ ਦੇ ਉੱਤੇ ਤੁਹਾਡਾ ਹੈਲਥ ਇਸ਼ੂ, ਈਵਨ ਦੋ ਸਾਡੇ ਕੋਲ ਪਾਲਿਸੀਜ਼ ਹੈਗੀਆਂ ਜਿਹ 'ਚ ਮੈਡੀਕਲ ਨਹੀਂ ਹੁੰਦਾ, ਇਹਦਾ ਮਤਲਬ ਇਹ ਨਹੀਂ ਹੈ ਵੀ ਉਹਨੇ ਤੁਹਾਡਾ ਚੈੱਕ ਨਹੀਂ ਕਰਨਾ, ਕਿਉਂਕਿ ਮੈਡੀਕਲ ਇਨਫੋਰਮੇਸ਼ਨ ਵੀਰੋ ਤੋਂ ਸਾਰੀ ਇਨਫੋਰਮੇਸ਼ਨ ਕੁਝ ਮਿੰਟਾਂ 'ਚ ਮਿਲ ਜਾਂਦੀ ਆ ਵੀ ਹਾਂ ਇਹ ਬੰਦਾ ਡਾਕਟਰ ਤੋਂ ਕੋਲ ਕਿਸ ਟਾਈਮ ਗਿਆ ਸੀ, ਕਿਹੜੀ ਦਵਾਈ ਉਹਨੂੰ ਪ੍ਰਿਸਕ੍ਰਾਈਬ ਕੀਤੀ ਸੀ। ਉਹ ਇਦਾਂ ਦੀ ਸਿਚੁਏਸ਼ਨ ਵੀ ਹੋਈ ਆ, ਕਈਆਂ ਨੇ ਹੁਣ ਕੀ ਕਰਦੇ ਵੀ ਆਪਾਂ ਜਿੱਦਾਂ ਕਿਸੇ ਨੇ ਕੋਈ ਬਿਮਾਰ ਹੋ ਗਿਆ, ਕਾਰਡ ਕਿਸੇ ਨੇ ਆਪਣਾ ਉਹਨੂੰ ਦੇ ਦਿੱਤਾ, ਕੋਈ ਨਹੀਂ ਮੇਰੇ ਕਾਰਡ ਤੇ ਤੂੰ ਇਲਾਜ ਕਰਾ ਲੈ, ਉਹ ਹੁਣ ਮੁੜ ਕੇ ਉਹਦੇ ਰੈਕਡ ਦੇ ਉੱਤੇ ਚੜ ਗਿਆ ਵੀ ਤੂੰ ਤਾਂ ਜੀ ਹਸਪਤਾਲ ਐਡਮਿਟ ਹੋਇਆ ਸੀ। ਸੋ ਤੁਹਾਡਾ ਇਮੀਗ੍ਰੇਸ਼ਨ ਸਟੇਟਸ, ਤੁਹਾਡੀ ਜਿਹੜੀ ਹੈਲਥ ਤੇ ਤੁਹਾਡਾ DMB ਰੈਕਡ, ਕਿਉਂਕਿ ਜੇ ਤੁਹਾਡੇ ਐਕਸੀਡੈਂਟਸ ਆ, ਟਿਕਟਸ ਆ, ਰੇਟ ਤੁਹਾਡੇ ਹਾਈ ਹੋਊਗੇ। ਤੇ ਤੁਹਾਡਾ ਜਿਹੜਾ ਓਵਰਆਲ ਕ੍ਰੈਡਿਟ ਸਕੋਰ, ਕ੍ਰੈਡਿਟ ਕਿੰਨਾ ਦਾ, ਤੇ ਜੇ ਬੈਂਕਰਪਸੀ ਫਾਈਲ ਕੀਤੀ ਹੈਗੀ ਆ ਤੇ ਤਾਂ ਤੁਹਾਡੀ ਲਾਈਫ ਇੰਸ਼ੋਰੈਂਸ ਦੇ ਰੇਟ ਬਹੁਤ ਹਾਈ ਹੋਣਗੇ, ਕਿਉਂਕਿ ਉਹ ਦੇਖਣਾ ਚਾਹੁੰਦੇ ਵੀ ਇਹ ਬੰਦਾ ਪੇਮੈਂਟ ਦੇ ਵੀ ਸਕੂਗਾ ਕਿ ਨਹੀਂ ਸਕੂਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਪੂਰੇ ਅਮਰੀਕਾ ਦੇ ਵਿੱਚ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਰਹਿੰਦੇ ਆ,
ਮੈਜੋਰਟੀ ਆਫ ਦਾ ਸਟੇਟਸ ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ ਲਾਇਸੈਂਸਡ ਹੈ। ਜਿੱਥੇ ਜਿੱਥੇ ਪੰਜਾਬੀ ਆਪਣੀ ਇੰਡੀਅਨ ਕਮਿਊਨਿਟੀ ਜ਼ਿਆਦਾ ਰਹਿੰਦੀ ਆ, ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 2500 ਤੇ 408 272 2500 ਤੇ। ਜੀ। ਤੇ ਹਰਜੋਤ ਸਿੰਘ ਜੀ, ਜਿੱਦਾਂ ਦਲਜੀਤ ਸ਼ੇਰਗਿੱਲ ਹੁਣੀ ਕਹਿੰਦੇ ਨੇ, ਕਹਿੰਦੇ ਵੀ ਉਹ ਆਪਣੇ ਲਾਈਫ ਇੰਸ਼ੋਰੈਂਸ ਏਜੰਟ ਨੂੰ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ, ਪਰ ਉਹ ਸਵਾਲ ਦਾ ਜਵਾਬ ਤਾਂ ਉਹਨਾਂ ਨੇ ਕੀ ਦੇਣਾ, ਕਾਲ ਹੀ ਜਿਹੜੀ ਉਹ ਨਹੀਂ ਚੱਕਦੇ। ਕੀ ਜਿਨ੍ਹਾਂ ਦੇ ਜਿੱਥੋਂ ਸਿੱਧੀ ਡਾਇਰੈਕਟ ਲਾਈਫ ਇੰਸ਼ੋਰੈਂਸ ਲਈ ਹੈ, ਕੀ ਉਹਨਾਂ ਦੇ ਨਾਲ ਫਿਰ ਉਹ ਸੋ ਕੰਟੈਕਟ ਕਰ ਬਹੁਤ ਵਾਰ ਕੀ ਹੁੰਦਾ, ਆਪਣੇ ਕਈ ਸਰੋਤੇ ਵੀ ਸੁਣਦੇ, ਸਾਨੂੰ ਆਪਣੀ ਲਾਈਫ ਇੰਸ਼ੋਰੈਂਸ ਵੀ ਭੇਜ ਦਿੰਦੇ ਆ, ਉਹ ਆਪਾਂ ਵੀ ਚੈੱਕ ਕਰ ਲੈਂਦੇ ਵੀ ਇਹਦੇ ਚ ਕੀ ਹੈਗਾ, ਚੈੱਕ ਕਰਕੇ ਦੇਖ ਸਕਦੇ, ਚਾਹੇ ਕਿਸੇ ਵੀ ਕੰਪਨੀ ਦੀ ਹੋਵੇ। ਨਹੀਂ ਤਾਂ ਜਿੰਨੀਆਂ ਵੀ ਲਾਈਫ ਇੰਸ਼ੋਰੈਂਸ ਕੰਪਨੀਆਂ ਆ, ਸੋ ਕਈ ਵਾਰੀ ਇਹ ਵੀ ਹੁੰਦਾ ਜੀ, ਵਧੀਆ ਜੀ ਲਾਈਫ ਇੰਸ਼ੋਰੈਂਸ ਕੰਪਨੀ ਦਿਓ। ਕੰਪਨੀਆਂ ਸਾਰੀਆਂ ਵਧੀਆ, ਕੋਈ ਕੰਪਨੀ ਨਹੀਂ ਮਾੜੀ। ਗੱਲ ਇਹ ਆ ਵੀ ਤੁਹਾਨੂੰ ਜਿਹੜਾ ਪ੍ਰੋਡਕਟ ਸੈੱਲ ਕੀਤਾ ਗਿਆ ਉਹ ਤੁਸੀਂ ਅਫੋਰਡ ਕਰ ਸਕਦੇ ਆ ਕਿ ਨਹੀਂ, ਉਹ ਤੁਹਾਡੀ ਫਾਈਨੈਂਸ਼ੀਅਲ ਹਾਲਤ ਦੇ ਮੁਤਾਬਕ ਉਹ ਤੁਹਾਡੇ ਲਈ ਸੂਟੇਬਲ ਆ ਕਿ ਨਹੀਂ, ਤੁਹਾਡੇ ਲਈ, ਨਾ ਕਿ ਇੰਸ਼ੋਰੈਂਸ ਏਜੰਟ ਦੇ ਲਈ, ਕਿਉਂਕਿ ਹੁਣ ਆਪਣਾ ਕਮਿਸ਼ਨ ਜ਼ਿਆਦਾ ਬਣਾਉਣਾ, ਠੀਕ ਹੈ ਕਿ ਨਹੀਂ। ਸੋ ਉਹ ਤੁਸੀਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ, ਕਿਉਂਕਿ ਸਾਰੀਆਂ ਇਹ ਇੰਸ਼ੋਰਡ ਵੀ ਹੁੰਦੀਆਂ ਸਟੇਟ ਤੋਂ, ਜੇ ਉਹ ਬੈਂਕਰਪਟ ਹੋ ਜਾਣ ਤੇ 2.5 ਲੱਖ ਅਮਾਊਂਟ ਤੱਕ ਉਹ ਇੰਸ਼ੋਰਡ ਵੀ ਹੁੰਦੀਆਂ ਹੈਗੀਆਂ। ਸੋ ਤੁਸੀਂ ਜਿਹੜੇ ਲਾਈਫ ਇੰਸ਼ੋਰੈਂਸ ਜਿੰਨੀਆਂ ਵੀ ਕੰਪਨੀਆਂ ਆ, ਜਿਹੜੀ ਤੁਹਾਡੀ ਪਾਲਿਸੀਆਂ ਦੀ ਉੱਤੇ 800 ਨੰਬਰ ਹੈਗਾ, ਉੱਥੇ ਕਾਲ ਕਰਕੇ ਵੀ ਉਹਨਾਂ ਤੋਂ ਪੁੱਛ ਸਕਦੇ ਹੈਗੇ ਜੀ। ਸੋ ਇਹ ਸਨ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਹਰਜੋਤ ਸਿੰਘ ਖਾਲਸਾ ਜੀ। ਜੇ ਤੁਹਾਨੂੰ ਇਸੀ ਵੀ ਲਾਈਫ ਇੰਸ਼ੋਰੈਂਸ ਬਾਰੇ ਕੋਈ ਸਵਾਲ ਪੁੱਛਣਾ ਆ, ਕਰਵਾਉਣੀ ਆ, ਚੱਲ ਰਹੀ ਦੇ ਬਾਰੇ ਪੁੱਛਣਾ ਆ, ਤਾਂ ਜ਼ਰੂਰ ਕਾਲ ਕਰ ਲਿਓ ਜੀ ਇਹਨਾਂ ਨੂੰ 408 272 2500 ਦੇ ਉੱਤੇ।